हाँ भी मित्रों, सब तो पहला तो जी साਰਿਆਂ ਨੂੰ अस्सलाम वालेकुम सत श्री अकाल। किवें हो तुसीं सारे जी? वधिया हो? आस करते हैं भी तुसीं सारे वधिया होवोगे जी। मैं तुहाडा अपना वीर राणा खालिद मकबूल जी, पंजाबी बेस्ट फॉर एवर तो ते तुहानू सारिਆਂ ਨੂੰ जी आयां नू कहना जी सत बिस्मिल्ला ते करदे हां असीं अज दा अपना व्लॉग शुरू। जुड़े रहो साडे नाल, व्लॉग पूरा देखियो, स्वाद आऊगा तुहानू। चलो फिर करिए अज दा अपना व्लॉग शुरू। लो जी मित्रों, मैं इस वेले मौजूद हाँ अपने पिपल वाले स्टूडियो दे विच, अपने पिपल थल्ले अपने डेरे दे विच। ते वीडियो शुरू करन तो पहला अब कारपेंटर साहब दी एक छोटी जी वीडियो है, देखते हैं, उस तो बाद फिर आपां गलबात कर। अस्सलाम वालेकुम, की हाल है वीरो? ठीक हो? उम्मीद करते हैं सारे ठीक होणगे। ते हुण हले बारिश हो के हटी है, बारिश दे नाल पे एडे एडे मोटे गड़े जिन्हां नूं ओले भी कहा जांदा। मैं तुहानूं वखाना, ए वेखो इधरली साइड ते ए साइज दे किडे किडे मोटे। अल्लाह पाक अपनी रहमत रखे, फसलां पक्की आ। ए उन्हां जगह ते वे जिथे मतलब पानी नहीं खलोता, बचा आ गया। जिथे पानी खलोता ना उत्थे नहीं है। ते हुण फसलां पक्कीਆਂ, किसानां वास्ते ਜਿਹੜਾ ना बड़ा नुकसान है ਇਹ चीज़ ਦਾ। ਇਹ देखो इत्थे बूहे दे लागे पे आ, इधर वेखो ਇਹ पे आ, चंगे मोटे मोटे गड़े पे आ। सिर्फ 5-7 मिनट लगे होने आ ते बस बस कराती है। इंज वजदे पे सी जिवें उत्तों इट्टां रोड़े कोई मारदा पे आ। अल्लाह पाक अपनी रहमत रखे सारिਆਂ ते। पक्कियां फसलां ਇਹ देखो, ਇਹ ट्रैक्टर दे लागे ਇਹ किवें पे आ। हुण ते खुरदे जांदे आ ना, देखो। अल्लाह पाक नुकसान तो बचाए ਜ਼ਿਮੀਂਦਾਰਾਂ ਨੂੰ। ਇਹਨਾਂ ਦੀਆਂ ਸਾਰੀਆਂ ਉਮੀਦਾਂ ਆਪਣੀਆਂ ਫਸਲਾਂ ਤੇ ਨੇ ਤੇ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਜਦੋਂ ਇੰਜ ਬਰਫ਼ਬਾਰੀ ਹੁੰਦੀ ਆ, ਓਲੇ ਪੈਂਦੇ ਆ, ਜਿਨ੍ਹਾਂ ਨੂੰ ਓਲੇ ਕਿਹਾ ਜਾਂਦਾ, ਗੜੇ ਕਿਹਾ ਜਾਂਦਾ। ਹਾਂਜੀ ਵੀਰੋ, ਵੀਡੀਓ ਤੁਸੀਂ ਦੇਖ ਲਈ ਆ। ਯਕੀਨ ਕਰੋ ਬਹੁਤ ਦੁੱਖ ਹੋਇਆ, ਬਹੁਤ ਅਫਸੋਸ ਹੋਇਆ। ਅੱਜ ਸਵੇਰ ਨਾ ਜਦੋਂ ਮੈਂ ਵੀਡੀਓ ਦੇਖੀ ਨਾ, ਇੱਕ ਵਾਰੀ ਮੈਨੂੰ ਵੀ ਇੰਜ ਲੱਗਾ ਵੀ ਯਾਰ ਸ਼ਾਇਦ ਇਹ ਸੱਚ ਨਹੀਂ ਹੈ, ਵੀ ਕੋਈ ਪੁਰਾਣੀ ਵੀਡੀਓ ਮੇਰੀ ਅੱਖਾਂ ਦੇ ਸਾਹਮਣੇ ਆ ਗਈ। ਪਰ ਨਹੀਂ, ਜਦੋਂ ਮੈਂ ਜਾ ਕੇ कारपेंटर साहब ਦੀ ਉਹਦੇ ਤੇ ਪ੍ਰੋਫਾਈਲ ਤੇ ਜਾ ਕੇ ਦੇਖਿਆ ਨਾ, ਤੇ ਵੀਡੀਓ ਉਹ ਅੱਜ ਸਵੇਰ ਦੀ ਉਹ ਲੱਗੀ ਹੋਈ ਸੀ। ਬੜੀ ਯਾਰ ਤਕਲੀਫ ਹੋਈ, ਦੁੱਖ ਹੋਇਆ। ਤੁਸੀਂ ਸਾਡੀ ਕੱਲ ਵਾਲੀ ਵੀਡੀਓ ਦੇਖੀ ਹੋਣੀ ਆ, ਜਿਹੜੀ 16 ਦਰੀ ਦੇ ਵਿੱਚ ਅੰਜਮ ਸਰੋਇਆ ਸਾਹਿਬ ਦੇ, ਅਸੀਂ ਉੱਥੇ ਬੈਠੇ ਸੀ ਰਾਤੀ, ਤੇ ਉਹਦੇ ਵਿੱਚ ਸ਼ਾਹ ਸਰੋਇਆ ਸਾਹਿਬ ਨੇ ਗੱਲ ਕੀਤੀ ਸੀ। ਉੱਥੇ ਵੀ ਅਸੀਂ ਕਿਸਾਨਾਂ ਦੀ ਉਹ ਗੱਲ ਕਰਦੇ ਸੀਗੇ ਵੀ ਅੱਜ ਕੱਲ ਜਿਹੜੇ ਸਾਡੇ ਇੱਥੋਂ ਫਸਲ ਜਾਂਦੀ ਆ ਨਾ, ਉਹ ਅੱਜ ਕੱਲ ਸਬਜ਼ੀ ਆ, ਹਰੀ ਮਿਰਚਾਂ ਹੋ ਗਈਆਂ, ਸ਼ਿਮਲਾ ਮਿਰਚ, ਖੀਰਾ ਵਗੈਰਾ, ਇਹੋ ਜਿਹੀ ਫਸਲ ਮੰਡੀ ਜਾਂਦੀ। ਤੇ ਸ਼ਿਮਲਾ ਮਿਰਚ ਦਾ ਜਿਹੜੀ ਰੇਟ ਹੈਗਾ ਆ, ਉਹ ਤੁਹਾਨੂੰ ਦੱਸਿਆ ਸੀਗਾ ਮੈਂ ਅੱਗੇ, 800 ਦਾ ਗੱਟੂ ਸੀਗਾ, ਕੱਲ 500 ਦਾ ਗੱਟੂ ਹੋਇਆ ਸੀਗਾ। ਤੇ ਜੇ ਗੱਲ ਕਰੀਏ ਹਰੀ ਮਿਰਚ ਦੀ, ਉਹ ਵੀ ਜਿਹੜਾ ਕਿ 2500-2600 ਦਾ ਸੀਗਾ, ਉਹ ਆਇਆ ਹੋਇਆ ਸੀਗਾ ਜੀ 1400-1500 ਤੇ ਬੜੀ ਤਕਲੀਫ ਹੋਈ। ਅਸੀਂ ਵੀ ਲਾਈਆਂ ਹੋਈਆਂ ਮਿਰਚਾਂ। ਚਲੋ ਇਹ ਤਾਂ ਜਦੋਂ ਆਣਗੀਆਂ, ਹਲੇ ਇਹਦੇ ਚ ਕੋਈ 5-4 ਦਿਨ ਹੈਗੇ, ਕੀ ਬਣੂਗਾ ਉਹ ਤਾਂ ਬਾਅਦ ਦੀ ਗੱਲ ਆ। ਲੇਕਿਨ ਜਿਨ੍ਹਾਂ ਕਿਸਾਨਾਂ ਦਾ, ਜ਼ਿਮੀਂਦਾਰਾਂ ਦਾ ਮਾਲ ਮੰਡੀ ਜਾਂਦਾ, ਸੁਣ ਕੇ ਦਿਲ ਨੂੰ ਤਕਲੀਫ ਤਾਂ ਜ਼ਰੂਰ ਹੁੰਦੀ ਹੈ। ਕਿਉਂਕਿ ਪੇਟੀ ਭਰਾ ਆ ਅਸੀਂ, ਤੇ ਸਾਰਾ ਜਿਹੜਾ ਪੰਜਾਬ ਆ ਇਹ ਜੁੜਿਆ ਹੋਇਆ ਹੀ ਜਿਹੜਾ ਆ ਕਿਸਾਨੀ ਦੇ ਨਾਲ ਆ, ਜ਼ਿਮੀਂਦਾਰੇ ਦੇ ਨਾਲ ਆ, ਤੇ ਸਾਡੀ ਤਾਂ ਇਹ ਬੇਸ ਹੈਗੀ ਆ। ਤੇ ਅੱਜ ਕੱਲ ਜਿਹੜੀ ਆ ਨਾ, ਸਭ ਤੋਂ ਵੱਡੀ ਜਿਹੜੀ ਵਾਈ ਹੈਗੀ ਆ, ਮੇਜਰ ਕ੍ਰੌਪ ਤੁਸੀਂ ਕਹਿ ਲਓ, ਉਹ ਹੁੰਦੀ ਆ ਕਣਕ ਦੀ, ਜਿਹੜੀ ਕਿ ਹੁਣ ਵਿਸਾਖ ਦੇ ਵਿੱਚ ਆਣੀ ਆ। ਤੁਹਾਨੂੰ ਪਤਾ ਹੀ ਆ ਵੀ ਵਿਸਾਖੀ ਮਨਾਈ ਜਾਣੀ ਆ, ਢੋਲ ਵੱਜਣੇ, ਤੇ ਜ਼ਿਮੀਂਦਾਰ ਕਿਸਾਨ ਜਿਹੜਾ ਆ ਉਹ ਤਾਂ ਰਾਜੀ ਹੁੰਦਾ ਆ ਵੀ ਯਾਰ ਹੁਣ ਮੇਰੀ ਕਣਕ ਮੇਰੇ ਘਰੇ ਆਊਗੀ। ਤੇ ਜਿਹੜੇ ਇਹਦੇ ਉੱਤੇ ਸਿੱਟੇ ਲੱਗੇ ਹੁੰਦੇ ਆ ਨਾ, ਇਹ ਕਣਕ ਦੇ ਸਿੱਟੇ ਨਹੀਂ ਹੁੰਦੇ, ਇਹ ਸੁਨਹਿਰੀ ਰੰਗ ਦੇ। ਇਹਦੇ ਵਿੱਚ ਤਾਂ ਜ਼ਿਮੀਂਦਾਰ ਜਿਹੜਾ ਨਾ ਆਪਣੀ ਧੀ ਦੇ ਕੰਨਾਂ ਦੀਆਂ ਵਾਲੀਆਂ ਦੇਖ ਰਿਹਾ ਹੁੰਦਾ, ਆਪਣੇ ਪੁੱਤਰ ਦਾ ਸਿਹਰਾ ਦੇਖਦਾ। ਇਹਦੇ ਵਿੱਚ ਜ਼ਿਮੀਂਦਾਰ ਵਿਆਹ ਰੱਖੇ ਹੋਏ ਹੁੰਦੇ ਆ, ਜਿਹੜੇ ਅੜੇ ਥੋੜੇ ਕੰਮ ਹੁੰਦੇ ਆ ਉਹ ਇਸ ਕਣਕ ਤੇ ਰੱਖੇ ਹੋਏ ਹੁੰਦੇ ਆ। ਜਿਹੜਾ ਕਰਜ਼ਾ ਹੁੰਦਾ ਉਹ ਕਿਸਾਨ ਲਿਜਾ ਕੇ ਇੱਥੇ ਤੱਕ ਲਿਆਂਦਾ ਵੀ ਯਾਰ ਮੈਂ ਕਣਕ ਦੇ ਉੱਤੇ ਨਾ, ਤੇ ਯਾਰ ਮੈਂ ਇਹ ਜ਼ਰੂਰ ਦੇ ਦੂੰਗਾ, ਤੇ ਮੇਰੇ ਸਿਰ ਦਾ ਭਾਰ ਜਿਹੜਾ ਨਾ ਹੌਲਾ ਹੋ ਜਾਊਗਾ। ਤੇ ਫਿਰ ਜਦੋਂ ਕੋਈ ਇਦਾਂ ਦਾ ਮਾਮਲਾ ਬਣਦਾ ਨਾ, ਤੇ ਬੜੀ ਤਕਲੀਫ ਹੁੰਦੀ ਆ। ਸ਼ੁਕਰ ਆ ਮਾਲਕ ਦਾ ਵੀ ਜਿਹੜੀ ਜਗ੍ਹਾ ਚਲੋ ਬਚਤ ਹੋ ਗਈ, ਜਿੱਥੇ ਨਹੀਂ ਹੋਇਆ। ਮੈਂ ਤਾਂ ਉਸ ਤੋਂ ਬਾਅਦ ਇਹ ਵੀ ਸੁਣਿਆ ਵੀ ਚੜ੍ਹਦੇ ਪੰਜਾਬ ਦਾ ਵੀ ਇਲਾਕਾ, ਉਧਰ ਵੀ ਜਿਹੜਾ ਨਾ ਇਹ ਗੜੇ ਪਏ ਹੈਗੇ ਆ। ਦੇਖੋ ਕਣਕ ਦੇ ਉੱਤੇ ਗੜੇ ਪੈ ਜਾਣਾ ਯਾਰ, ਪੱਕੀ ਪਕਾਈ ਫਸਲ ਜਿਹੜੀ ਆ ਨਾ ਉਹ ਲੰਮ ਲੇਟ ਹੋ ਜਾਂਦੀ ਆ, ਝਾੜ ਘਟ ਜਾਂਦੇ ਆ, ਪੱਲੇ ਬਚਦਾ ਹੀ ਕੁਛ ਨਹੀਂ ਹੈਗਾ। ਜ਼ਿਮੀਂਦਾਰਾਂ ਦੇ ਤਾਂ ਖਰਚੇ ਅੱਗੇ ਬਹੁਤ ਜ਼ਿਆਦਾ ਹੈਗੇ। ਅੱਛਾ, ਮੈਂ ਨਾ ਇੱਕ ਗੱਲ ਕਰਦਾ ਹੁੰਨਾ
ਵੀ ਜੇ ਅਸੀਂ ਗੱਲ ਕਰੀਏ ਨਾ ਰੋਜੀ ਕਮਾਉਣ ਦੇ ਜਿਹੜੇ ਜ਼ਰੀਏ ਹੈਗੇ ਆ, ਜਿਹਦੇ ਵਿੱਚ ਕਾਰੋਬਾਰ ਹੈਗੇ ਆ, ਟ੍ਰੇਡਿੰਗ, ਲੈਣ ਦੇਣ, ਇਹ ਉਹ, ਸਭ ਤੋਂ ਔਖਾ ਕੰਮ ਜਿਹੜਾ ਨਾ ਉਹ ਆ ਜ਼ਿਮੀਂਦਾਰੇ ਦਾ ਹੈਗਾ। ਇਹਨੂੰ ਰੇਟਾਂ ਦੀ, ਸਰਕਾਰਾਂ ਦੀ ਮਾਰ ਵੀ ਪੈਂਦੀ ਆ, ਫਿਰ ਇਹਨੂੰ ਜਿਹੜੀਆਂ ਰੱਬ ਵੱਲੋਂ, ਮੈਂ ਹੱਥ ਜੋੜ ਕੇ ਗੱਲ ਕਰਦਾ, ਜਿਹੜੀਆਂ ਆਫਤਾਂ ਆਉਂਦੀਆਂ ਇਹੋ ਜਿਹੀਆਂ, ਉਹਦੀ ਮਾਰ ਵੀ ਜ਼ਿਮੀਂਦਾਰ ਨੂੰ ਬਹੁਤ ਪੈਂਦੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਮੈਂ ਇੱਕ ਗੱਲ ਇੱਥੇ ਜ਼ਰੂਰ ਕਰੂੰਗਾ ਵੀ ਮੈਂ ਆਪਣੇ ਕਿਸਾਨ ਵੀਰਾਂ ਨਾਲ ਇਹ ਗੱਲ ਕਰੂੰਗਾ ਵੀ ਯਾਰ ਫਿਰ ਵੀ ਮਾਯੂਸ ਨਹੀਂ ਹੋਣਾ ਚਾਹੀਦਾ, ਫਿਰ ਵੀ ਉਸ ਰੱਬੇ ਕਾਇਨਾਤ ਦਾ, ਉਸ ਮਾਲਕ ਦਾ ਸ਼ੁਕਰ ਅਦਾ ਕਰਨਾ ਚਾਹੀਦਾ। ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਵੀ ਕਿਧਰੇ ਨਾ ਇੱਕ ਬਾਦਸ਼ਾਹ ਤੇ ਇੱਕ ਵਜ਼ੀਰ ਸੀਗਾ, ਉਹਨਾਂ ਦੀ ਆਪਸ ਦੇ ਵਿੱਚ ਨਾ ਬੜੀ ਯਾਰੀ ਸੀ, ਦੋਸਤੀ ਸੀ, ਸਜਣਾਊ ਸੀਗੀ। ਵੀ ਜਿਹੜਾ ਉਹ ਬਾਦਸ਼ਾਹ ਸੀਗਾ ਨਾ, ਰਾਜਾ, ਉਹ ਰਾਜਾ ਉਸ ਵਜ਼ੀਰ ਦੀ ਇੰਨੀ ਕਦਰ ਕਰਦਾ ਹੁੰਦਾ ਸੀਗਾ ਵੀ ਬੁਰਕੀਆਂ ਜਿੱਦਾਂ ਆਪਾਂ ਭਿਉਂ ਕੇ ਮੂੰਹ 'ਚ ਪਾਉਂਦੇ, ਉਹ ਇਦਾਂ ਵਜ਼ੀਰ ਦੇ ਮੂੰਹ ਦੇ ਵਿੱਚ ਨਾ ਭਿਉਂ ਕੇ ਬੁਰਕੀਆਂ ਪਾਣੀਆਂ, ਉਹਨੂੰ ਫਰੂਟ ਖਿਲਾਣੇ, ਫਲ ਖਿਲਾਣੇ, ਉਹਦੀ ਬੜੀ ਸੇਵਾ ਕਰਦਾ ਸੀ। ਪਰ ਜਿਹੜਾ ਉਹ ਵਜ਼ੀਰ ਸੀ ਨਾ, ਉਹ ਵੀ ਉਹਦੀ ਨਾ ਵੀ ਉਹਦੇ ਨਾਲ ਬੜਾ ਮੁਖਲਸ ਸੀਗਾ, ਉਹ ਵੀ ਰਾਜੇ ਦੇ ਨਾਲ ਬਹੁਤ ਮੁਹੱਬਤ ਕਰਦਾ ਸੀ, ਪਿਆਰ ਕਰਦਾ ਸੀਗਾ, ਤੇ ਉਹਦੇ ਵਿੱਚ ਵੀ ਕੋਈ ਕਮੀ ਨਹੀਂ ਸੀਗੀ ਵੀ ਉਹ ਕੋਈ ਹੇਰਾ ਫੇਰੀ ਕਰਦਾ ਹੋਵੇ ਜਾਂ ਕੋਈ ਇਦਾਂ ਦੀ ਗੱਲ ਕਰਦਾ ਹੋਵੇ, ਨਾ, ਬਿਲਕੁਲ ਵੀ ਕੋਈ ਨਹੀਂ। ਉਹ ਵੀ ਪੂਰਾ ਲਾਇਲ ਸੀਗਾ ਉਹਦੇ ਨਾਲ। ਇੱਕ ਦਿਨ ਕੀ ਹੋਇਆ ਵੀ ਉਹ ਜਿਹੜਾ ਰਾਜਾ ਤੇ ਉਹ ਵਜ਼ੀਰ ਦੋਨੇ ਜਣੇ ਨਾ ਕਿਸੇ ਜੰਗਲ 'ਚ ਨੂੰ ਨਿਕਲ ਗਏ, ਸ਼ਿਕਾਰ ਸ਼ਕੂਰ ਖੇਡਦੇ ਖੁੱਡਦੇ, ਉਹ ਵਾਹਵਾ ਅੱਗੇ ਨੂੰ ਲੰਘੇ ਤੇ ਰਸਤਾ ਭੁੱਲ ਗਏ। ਤੇ ਜਦੋਂ ਉੱਥੇ ਉਹ ਪਹੁੰਚੇ ਵਾਪਸੀ, ਉਹ ਲੰਬਾ ਰਾਹ ਸੀਗਾ ਤੇ ਉਹਨਾਂ ਨੂੰ ਭੁੱਖ ਵੀ ਲੱਗ ਗਈ, ਉਹਨਾਂ ਨੇ ਕਿਹਾ ਕੋਈ ਸ਼ੈ ਲੱਭਦੇ ਆ। ਉੱਥੋਂ ਉਹ ਜਿਹੜਾ ਰਾਜਾ ਸੀ ਨਾ, ਉਹਨੂੰ ਇੱਕ ਉੱਥੋਂ ਫਲ ਲੱਭਿਆ ਵੀ ਜਿਵੇਂ ਕਿੰਨੂ ਤਰ੍ਹਾਂ ਦਾ ਲਾ ਲਓ ਜਾਂ ਇਦਾਂ ਦਾ ਫਲ। ਉਹ ਉਸ ਵਜ਼ੀਰ ਦੇ ਕੋਲ ਲੈ ਕੇ ਆਇਆ, ਤੇ ਜਿੱਦਾਂ ਕਿ ਉਹਦੀ ਆਦਤ ਬਣੀ ਹੋਈ ਸੀ ਕਿ ਵੀ ਉਹਨੇ ਉਹ ਛਿੱਲ ਕੇ ਉਹਦੀ ਫਾੜੀ ਇੱਕ ਜਿਹੜੀ ਕਰਕੇ ਉਹ ਵਜ਼ੀਰ ਨੂੰ ਇੱਕ ਫਾੜੀ ਦਿੱਤੀ, ਦੋ ਦਿੱਤੀ। ਉਹ ਉਸ ਤੋਂ ਵਜ਼ੀਰ ਕਵੇ ਵੀ ਯਾਰ ਆਹ ਫਾੜੀ ਵੀ ਮੈਨੂੰ ਦੇ ਦੇ, ਅਗਲੀ ਫਾੜੀ ਉਹ ਜਦੋਂ ਖੁੱਲੇ ਉਹ ਵੀ ਕਵੇ ਵੀ ਮੈਨੂੰ ਦੇ ਦੇ। ਵੀ ਗੱਲ ਇੱਥੇ ਤੱਕ ਪਹੁੰਚ ਗਈ ਵੀ ਇੱਕ ਫਾੜੀ ਰਹਿ ਗਈ, ਤੇ ਜਦੋਂ ਉਹ ਬਾਦਸ਼ਾਹ ਨੇ, ਉਸ ਰਾਜੇ ਨੇ ਜਦੋਂ ਉਹ ਖੋਲੀ ਨਾ, ਤੇ ਉਹਨੂੰ ਵੀ ਉਹ ਕਹਿਣ ਲੱਗਿਆ ਵਜ਼ੀਰ ਵੀ ਬਾਦਸ਼ਾਹ ਸਲਾਮਤ, ਇਹ ਵੀ ਮੈਨੂੰ ਦੇ ਦੇ, ਮੈਨੂੰ ਬੜੀ ਭੁੱਖ ਲੱਗੀ। ਜਿਹੜਾ ਰਾਜਾ ਸੀ ਉਹਨੇ ਉਹ ਫਾੜੀ ਵੀ ਉਹਨੂੰ ਦਿੱਤੀ। ਜਦੋਂ ਉਹਨੇ ਉਹ ਮੂੰਹ 'ਚ ਪਾਈ ਤੇ ਉਹ ਥੁੱਕਤੀ। ਜਦੋਂ ਉਹਨੇ ਉਹ ਥੁੱਕੀ ਨਾ, ਤੇ ਰਾਜਾ ਕਹਿਣ ਲੱਗਿਆ ਵੀ ਇਹ ਕੀ ਕੀਤਾ, ਇਹ ਕਿਉਂ ਥੁੱਕਤੀ। ਅਸਲ ਦੇ ਵਿੱਚ ਕੀ ਸੀਗਾ ਵੀ ਉਹ ਜਿਹੜਾ ਉਹਨੂੰ ਮਾਲਟਾ ਕਹਿ ਰਿਹਾ ਮੈਂ ਜਾਂ ਕੋਈ ਹੋਰ ਫਰੂਟ, ਉਹ ਬਹੁਤ ਹੀ ਕੌੜਾ ਤੇ ਖੱਟਾ ਨਾ ਖਾਣ ਵਾਲਾ ਫਲ ਸੀਗਾ। ਇਸ ਵਾਸਤੇ ਉਹ ਜਿਹੜਾ ਸੀਗਾ ਉਹ ਵਜ਼ੀਰ, ਉਹ ਖਾਂਦਾ ਰਿਹਾ। ਉਹ ਰਾਜੇ ਨੂੰ ਉਹਨੇ ਜਦੋਂ ਇਹ ਗੱਲ ਦੱਸੀ ਵੀ ਯਾਰ ਇਹ ਬਹੁਤ ਕੌੜਾ ਫਲ ਸੀ ਤੇ ਮੈਂ ਇਹ ਇਸ ਵਾਸਤੇ ਖਾਇਆ ਵੀ ਯਾਰ ਇਹ ਤੂੰ ਨਾ ਖਾਵੇਂ ਕਿਧਰੇ। ਉਹਨੇ ਕਿਹਾ ਯਾਰ ਇਹ ਤੂੰ ਕੀ ਕੀਤਾ। ਉਹਨੇ ਕਿਹਾ ਰਾਜਾ ਸਾਹਿਬ ਤੁਸੀਂ ਮੇਰੀ ਇੰਨੀ ਕਦਰ ਕਰਦੇ ਆ, ਮੈਂ ਤੁਹਾਡੇ ਹੱਥਾਂ ਤੋਂ ਪਤਾ ਨਹੀਂ ਕਿੰਨੇ ਕਿੰਨੇ ਮਿੱਠੇ ਫਲ ਖਾਦੇ ਆ, ਕੀ ਮੇਵੇ ਖਾਦੇ ਆ, ਕੀ ਕੁਛ ਨਹੀਂ ਖਾਦਾ ਮੈਂ, ਤੇ ਜੇ ਮੈਂ ਯਾਰ ਅੱਜ ਇਹ ਇੱਕ ਕੜਵਾ ਜਾਂ ਖੱਟਾ ਫਲ ਤੁਹਾਡੇ ਹੱਥ ਤੋਂ ਖਾ ਲਿਆ ਤੇ ਇਹ ਐਡੀ ਕਿਹੜੀ ਗੱਲ ਹੋਈ। ਇਹ ਗੱਲ ਕਿਸੇ ਇੱਕ ਬਾਦਸ਼ਾਹ ਦੀ, ਕਿਸੇ ਰਾਜੇ ਦੀ ਜਾਂ ਕਿਸੇ ਵਜ਼ੀਰ ਦੀ ਨਹੀਂ ਹੈਗੀ। ਇਹ ਗੱਲ ਇਦਾਂ ਹੀ ਹੈਗੀ ਆ ਵੀ ਜਿਹੜਾ ਸਾਡਾ ਮਾਲਕ ਹੈਗਾ ਆ, ਸਾਡਾ ਰੱਬ ਹੈਗਾ, ਸਾਡਾ ਪਾਲਣ ਵਾਲਾ ਹੈਗਾ, ਉਹਦਾ ਦਿੱਤਾ ਹੋਇਆ ਅਸੀਂ ਕਿੱਡੇ ਸੋਹਣੇ ਸੋਹਣੇ ਫਲ ਖਾਂਦੇ ਆ, ਕਿੰਨੀ ਸੋਹਣੀ ਸੋਹਣੀ ਖੁਰਾਕਾਂ ਖਾਂਦੇ ਆ। ਸਾਡੀ ਸਿਹਤ ਵੀ, ਯਾਨੀ ਕਿ ਅਗਰ ਅਸੀਂ ਉਹਦਾ ਸ਼ੁਕਰ ਅਦਾ ਕਰਨ ਲੱਗੀਏ ਨਾ, ਤੇ ਪੈਰਾਂ ਤੋਂ ਲੈ ਕੇ ਨੋਹਾਂ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਉਹਦਾ ਸ਼ੁਕਰ ਅਸੀਂ ਅਦਾ ਨਹੀਂ ਕਰ ਸਕਦੇ। ਸਾਡੇ ਵਾਸਤੇ ਜਿਹੜਾ ਮਾਹੌਲ ਆ, ਸਾਡੇ ਜਿਹੜਾ ਘਰ ਆ, ਬੱਚੇ ਆ, ਦੁੱਧ ਪੁੱਤ, ਵੀ ਜੇ ਦੇਖੀਏ ਨਾ ਵੀ ਸ਼ੁਕਰ ਉਹਦਾ ਕਿੰਨੀਆਂ ਕੁ ਚੀਜ਼ਾਂ ਤੋਂ ਕਰਨਾ। ਮੈਂ ਕਹਿੰਦਾ ਵੀ ਇਹ ਸਾਰੇ ਸਮੁੰਦਰ, ਪਾਣੀ, ਦੁਨੀਆ ਜਹਾਨ ਤੇ ਜਿੰਨਾ ਹੈ ਸਿਆਹੀ ਬਣ ਜੇ ਨਾ, ਤੇ ਅਸੀਂ ਉਸ ਮਾਲਕ ਦਾ ਸ਼ੁਕਰ ਅਦਾ ਕਰਨ ਲੱਗੀਏ ਨਾ ਕੱਲੀ ਕੱਲੀ ਸ਼ੈ ਦੇ ਉੱਤੇ, ਤੇ ਸ਼ਾਇਦ ਉਹ ਨਾ ਮੁੱਕੇ। ਇਸ ਵਾਸਤੇ ਮੈਂ ਗੱਲ ਕਰਦਾ ਵੀ ਦੁੱਖ ਤਕਲੀਫਾਂ ਇਹ ਜ਼ਿੰਦਗੀ ਦਾ ਹਿੱਸਾ, ਆਂਦੇ ਜਾਂਦੇ ਰਹਿੰਦੇ ਆ। ਮੇਰੀ ਜਦੋਂ ਮੱਕੀ ਪਿਛਲੇ ਸਾਲ ਜਦੋਂ ਡਿੱਗੀ ਸੀ ਨਾ, ਮੈਂ ਇਹ ਗੱਲ ਕੀਤੀ ਸੀ ਵੀ ਰੱਬ ਜਿਹੜਾ ਨਾ ਉਹ ਡਿੱਗੀਆਂ ਦੇ ਵਿੱਚੋਂ ਵੀ ਰੋਜ਼ੀ ਦੇਣ ਦੇ ਉੱਤੇ ਕਾਦਰ ਹੈਗਾ। ਜੇ ਉਹ ਖੜੀਆਂ ਨੂੰ ਡੇਗ ਸਕਦਾ ਤੇ ਉਹ ਡਿੱਗੀਆਂ 'ਚ ਰੋਜ਼ੀ ਵੀ ਦੇ ਸਕਦਾ। ਇਹ ਕੋਈ ਉਹਦੇ ਵਾਸਤੇ ਐਡੀ ਵੱਡੀ ਗੱਲ ਨਹੀਂ ਹੈ। ਇਸ ਵਾਸਤੇ ਪਰੇਸ਼ਾਨ ਨਹੀਂ ਹੋਣਾ ਚਾਹੀਦਾ। ਬਹਰਹਾਲ ਇੱਕ ਵਕਤੀ ਤਕਲੀਫ ਜਦੋਂ ਆਂਦੀ ਆ, ਤੇ ਫਿਰ ਬੰਦੇ ਦਾ ਧਿਆਨ ਮਾਲਕ ਨੇ ਜਿਹੜੀ ਸਾਨੂੰ ਕੋਈ ਇਹੋ ਜਿਹੀ ਸਿਹਤ ਦਿੱਤੀ ਹੋਈ ਆ ਜਾਂ ਹੋਰ ਕੋਈ, ਉਹਦਾ ਸ਼ੁਕਰ ਅਦਾ ਕਰਕੇ ਨਾ ਆਪਣੇ ਦਿਲ ਨੂੰ ਵੱਡਾ ਕਰ ਲਿਆ ਕਰੋ। ਗੱਲ ਕਰਨ ਦਾ ਮੇਰਾ ਮਕਸਦ ਇੰਨਾ ਹੀ ਸੀਗਾ। ਤੇ ਬਾਕੀ ਸਾਡੀ ਜਿਹਨਾਂ ਵੀਰਾਂ ਦਾ ਨੁਕਸਾਨ ਹੋਇਆ, ਤੁਸੀਂ ਵੀ ਜਿੰਨੇ ਵੀਰ ਸਾਡੀ ਇਹ ਵੀਡੀਓ ਦੇਖ ਰਹੇ ਆ ਨਾ, ਉਹ ਦੁਆ ਜ਼ਰੂਰ ਕਰਿਓ। ਇਹ ਉਹ ਭੀੜਾ ਤਾਂ ਹੈ ਆ,
ਇਹ ਵੇਲਾ ਔਖਾ ਤਾਂ ਬੜਾ ਹੁੰਦਾ। ਤੇ ਦੁਆ ਕਰਿਓ ਸਾਡੇ ਵੀਰਾਂ ਦਾ, ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਕਣਕ ਦਾ ਜਾਂ ਕਿਸੇ ਹੋਰ ਫਸਲ ਦਾ, ਅੱਲਾਹ ਪਾਕ ਉਹਨਾਂ ਨੂੰ ਜੀ ਉਹਦਾ ਨੇਮਲ ਬਦਲ ਅਤਾ ਫਰਮਾਵੇ ਜੀ, ਤੇ ਉਹਨਾਂ ਨੂੰ ਤਰੱਕੀਆਂ ਦੇਵੇ, ਡਿੱਗੀਆਂ ਦੇ ਵਿੱਚ ਉਹਨਾਂ ਨੂੰ ਰੋਜ਼ੀ ਦੇਵੇ, ਤੇ ਇੰਨੀ ਦੇਵੇ ਵੀ ਉਹਨਾਂ ਕੋਲ ਸੰਭਾਲੀ ਨਾ ਜਾਵੇ। ਠੀਕ ਹੈ ਜੀ। ਤੇ ਹੁਣ ਇਹ ਸੀਗੀ ਜੀ ਜਿਹੜੀ ਤੁਹਾਡੇ ਨਾਲ ਗੱਲਬਾਤ ਮੈਂ ਕਰਨੀ ਸੀ। ਬਾਕੀ ਜੋ ਜੋ ਹੁਣ ਅੱਗੇ ਆਪਾਂ ਕੀਤਾ ਕਰਾਇਆ ਸ਼ਾਮ ਤਾਈਂ ਉਹ ਸਾਂਝ ਕਰਕੇ ਜੀ ਤੁਹਾਡੇ ਤੱਕ ਪਹੁੰਚਾ ਦਾਂਗੇ ਜੀ। ਠੀਕ ਹੈ ਜੀ। ਤੇ ਹੁਣ ਮੈਂ ਬਸ਼ੀਰ ਕੋਈ ਨਹੀਂ ਆਇਆ ਹੈਗਾ, ਮੈਂ ਪਾਣਾ ਜੀ ਡੰਗਰਾਂ ਨੂੰ ਪੱਠੇ, ਤੇ ਪੱਠੇ ਪਾਣ ਤੋਂ ਬਾਅਦ ਪੱਠੇ ਤੁਹਾਨੂੰ ਮੈਂ ਅੱਗੇ ਦੱਸਿਆ ਉਹ ਮੈਂ ਤੁਹਾਨੂੰ ਦਿਖਾ ਦਿੰਨਾ ਹੈ। ਆਹ ਦੇਖੋ ਵੀ ਬਸ਼ੀਰ ਵੱਢ ਕੇ ਰੱਖ ਗਿਆ ਹੋਇਆ, ਉਹ ਪਏ ਆ ਹੈ ਪੱਠੇ ਸਾਬਤ ਹੀ ਆ। ਇਹ ਮੈਂ ਡੰਗਰਾਂ ਨੂੰ ਜਰਾ ਸਿੱਟ ਦਵਾਂ, ਉਸ ਤੋਂ ਬਾਅਦ ਜਿਹੜਾ ਆ ਫਿਰ ਆਪਾਂ ਜਿੱਧਰ ਕਿੱਧਰ ਵੀ ਗਏ ਆਏ ਜੋ ਕੀਤਾ ਉਹ ਆਪਾਂ ਤੁਹਾਡੇ ਨਾਲ ਜੀ ਉਹਦੀ ਗੱਲਬਾਤ ਕਰਾਂਗੇ ਇਨਸ਼ਾਅੱਲਾ। ਅੱਛਾ ਨਾ, ਮੈਂ ਇੱਕ ਗੱਲ ਕਰਦਾ ਆ ਤੇ ਤੁਸੀਂ ਉਹਦਾ ਜਰੂਰ ਕਮੈਂਟਾਂ ਦੇ ਵਿੱਚ ਇਹ ਦੱਸਿਓ ਵੀ ਯਾਰ ਮੇਰਾ ਮੰਨਣਾ ਹੈਗਾ ਵੀ ਬੰਦੇ ਨੂੰ ਨਾ ਬਨੌਟੀ ਨਹੀਂ ਹੋਣਾ ਚਾਹੀਦਾ, ਆਪਣੇ ਉੱਤੇ ਉਹਦੇ ਖੋਲ ਨਹੀਂ ਹੋਣਾ ਚਾਹੀਦਾ। ਬੰਦਾ ਜੋ ਹੋਵੇ ਨਾ ਬੰਦੇ ਨੂੰ ਉਹੀ ਦੱਸਣਾ ਚਾਹੀਦਾ ਲੋਕਾਂ ਨੂੰ, ਤੇ ਉਹੀ ਦਿਖਾਣਾ ਚਾਹੀਦਾ। ਮੈਂ ਹੁਣ ਜੇ ਕਹਾਂ ਵੀ ਨਹੀਂ ਯਾਰ ਮੈਂ ਬਹੁਤ ਕੰਮ ਕਰਦਾ ਨਾ, ਮੈਂ ਐਡਾ ਕਾਮਾ ਨਹੀਂ ਹੈਗਾ ਵੀ ਮੈਂ ਤੁਹਾਨੂੰ ਕਹਾਂ ਵੀ ਮੈਂ ਸਵੇਰ ਤੋਂ ਇੰਜ ਜੁੜ ਜਾਣਾ ਸੂਰਜ ਨਿਕਲਦੇ, ਵੀ ਮੈਂ ਕਹਾਂ ਵੀ ਮੈਂ ਸਵੇਰ ਤੋਂ ਕੰਮ ਨੂੰ ਜੁੜਦਾ ਤੇ ਸ਼ਾਮਾਂ ਕਰ ਦਿੰਦਾ, ਨਹੀਂ। ਪਰ ਇੰਜ ਵੀ ਨਹੀਂ ਹੈਗੀ ਵੀ ਮੈਂ ਕੰਮ ਨਹੀਂ ਕਰਦਾ, ਵੀ ਮੈਂ ਵਿਹਲਾ ਹੀ ਹੋਵਾਂ ਸਾਰਾ ਦਿਨ, ਨਾ ਕੰਮ ਵੀ ਕਰੀਦਾ, ਜਦੋਂ ਲੋੜ ਹੋਵੇ ਪਿੱਛਾ ਵੀ ਨਹੀਂ ਹਟੀਦਾ ਨਾ। ਕੋਈ ਜੇ ਆਹ ਗੋਹਾ ਕੂੜੇ ਦੀ ਗੱਲ ਆ ਜੇ ਤੇ ਇਹ ਵੀ ਕਰੀਦਾ, ਕਦੇ ਨਹੀਂ ਇਹ ਗੱਲ ਸੋਚੀ ਹੈਗੀ ਵੀ ਨਹੀਂ ਯਾਰ ਇਹ ਵੀਡੀਓ 'ਚ ਦਿਖਾਵਾਂਗੇ ਤਾਂ ਪਤਾ ਨਹੀਂ ਕੀ ਹੋ ਜਾਊਗਾ, ਕਿੱਦਾਂ ਦੇ ਲੱਗਾਂਗੇ, ਕੱਪੜੇ ਕਿੱਦਾਂ ਦੇ ਲੱਗਣਗੇ, ਨਹੀਂ ਇਦਾਂ ਦੀ ਗੱਲਾਂ ਕਦੇ ਵੀ ਨਹੀਂ ਸੋਚੀਆਂ ਹੈਗੀਆਂ। ਇਹ ਕੰਮ ਜਿਹੜਾ ਨਾ ਇਹ ਤਾਂ ਬਖਤ ਹੁੰਦੇ ਬੰਦੇ ਦੇ। ਹੁਣ ਜਿੱਦਾਂ ਕਿ ਬਸ਼ੀਰ ਨਹੀਂ ਹੈਗਾ, ਮੈਂ ਇੱਥੇ ਡੇਰੇ ਤੇ ਆਇਆ, ਬਸ਼ੀਰ ਪੱਠੇ ਵੱਢ ਕੇ ਤਿਆਰ ਰੱਖ ਗਿਆ ਹੋਇਆ, ਤੇ ਮੈਂ ਹੁਣ ਇਹ ਪੱਠੇ ਜਿਹੜੇ ਆ ਪਸ਼ੂਆਂ ਨੂੰ ਪਾ ਕੇ ਤੇ ਆ ਗੋਹਾ ਕੂੜਾ ਇਕੱਠਾ ਕਰਤਾ ਔਰ ਰਹਿੰਦਾ ਉਹ ਵੀ ਕਰ ਦੂੰਗਾ। ਇਹਦੇ ਨਾਲ ਨਾ ਮੇਰੀ ਸ਼ਾਨ ਦੇ ਵਿੱਚ ਕੋਈ ਫਰਕ ਪੈ ਜਾਣਾ ਤੇ ਨਾ ਕੋਈ ਇਹ ਵੀਡੀਓ ਦੇ ਵਿੱਚ ਦਿਖਾਉਣ ਨਾਲ ਇਹ ਹੋ ਜਾਣਾ ਵੀ ਲਓ ਜੀ ਮੈਂ ਇਹ ਕੰਮ ਕੀਤਾ, ਨਹੀਂ। ਅੱਛਾ, ਪਸ਼ੂ ਜਿੱਦਣ ਦੇ ਆ ਹਰਾ ਚਟਾਲਾ ਖਾ ਰਹੇ ਆ ਨਾ, ਉਦਣ ਦਾ ਗੋਬਰ ਜਿਹੜਾ ਆ ਉਹ ਪਤਲਾ ਕਰ ਰਹੇ ਆ। ਆਹੋ ਇਹ ਤਾਂ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਗੱਲ ਹੋ ਗਈ ਸੀਗੀ। ਚਲੋ ਠੀਕ ਆ ਜੀ, ਆਓ ਫਿਰ ਹੁਣ ਜਿਹੜਾ ਆ ਜੋ ਜੋ ਹੋਇਆ ਦੇਖੀ ਜਾਊਗੀ। ਚਲੀਏ। ਹਾਂਜੀ ਲਓ ਵੀ ਮਿੱਤਰੋ, ਵਾਹਵਾ ਦਿਨ ਹੋ ਗਏ। ਮੇਰਾ ਖਿਆਲ ਆ ਮੱਕੀ ਦੀ ਫਸਲ ਤਾਂ ਮੈਂ ਤੁਹਾਨੂੰ ਆਪਣੀ ਦਿਖਾਈ ਨਹੀਂ, ਜਿਹੜਾ ਆਪਾਂ 1.25 ਕਿੱਲਾ ਉਦਣ ਸਿਰਫ ਗਾਡੀ ਵੇਲੇ ਹੀ ਮੇਰਾ ਖਿਆਲ ਹੈ ਇੱਧਰ ਧਿਆਨ ਪਿਆ ਸੀ। ਉਸ ਤੋਂ ਬਾਅਦ ਮੇਰੇ ਖਿਆਲ ਆਪਾਂ ਇਹਦੀ ਵੀਡੀਓ ਕੋਈ ਨਹੀਂ ਬਣਾਈ। ਮੈਂ ਸੋਚਿਆ ਵੀ ਇਹ ਵੀ ਤੁਹਾਨੂੰ ਦਿਖਾ ਦਾਂ। ਆਹ ਆਪਣੀ ਮੱਕੀ ਦੀ ਜਿਹੜੀ ਆ ਫਸਲ,
ਇਹ ਸਵਾ ਕਿੱਲਾ ਜਿਹੜਾ ਆਪਾਂ ਲਾਇਆ ਸੀ, ਬਹੁਤ ਸਿਹਤਮੰਦ ਮਾਸ਼ਾਅੱਲਾ ਇਸ ਵੇਲੇ ਖਲੋਤਾ। ਤੁਸੀਂ ਆ ਦੇਖ ਸਕਦੇ ਆ ਵੀ ਅੱਡੇ ਇਹਦੇ ਵਿੱਚ ਕੋਈ ਜੜੀ ਬੂਟੀ ਜਾਂ ਕੋਈ ਸਾਫ ਸੁਥਰਾ ਸੋਹਣਾ। ਤੇ ਮੈਂ ਅਸਲ 'ਚ ਆਇਆ ਸੀ ਇੱਧਰ ਵੀ ਅੱਜ ਮੇਰਾ ਪਤਰੇਰ ਹੈ ਨਾ, ਜਿਹਦੇ ਨਾਲ ਪਹਿਲਾਂ ਵੀ ਤੁਸੀਂ ਮੇਰੀ ਵੀਡੀਓ ਦੇ ਵਿੱਚ ਦੇਖਿਆ ਹੋਣਾ, ਰਾਣਾ ਖੁਰਸ਼ੀਦ ਇਕਬਾਲ ਨੰਬਰਦਾਰ ਭਾਈਆ ਮੇਰਾ ਵੱਡਾ, ਤੇ ਉਹਦੀ ਅੱਜ ਮਿਰਚਾਂ ਟੁੱਟ ਰਹੀਆਂ ਸੀਗੀਆਂ। ਮੈਂ ਕਿਹਾ ਚਲੋ ਉਹ ਵੀ ਤੁਹਾਨੂੰ ਦਿਖਾਉਂਦੇ ਆ ਤੇ ਉਹਨਾਂ ਨਾਲ ਤੁਹਾਡੀ ਗੱਲਬਾਤ ਵੀ ਕਰਾਉਂਦੇ ਆ। ਵੀ ਉਹ ਦੇਖੋ ਤੁਸੀਂ, ਉਹਨਾਂ ਨੇ ਉਹ ਲਾਇਆ ਹੋਇਆ ਆਪਣਾ ਤੰਬੂ ਡੇਰਾ, ਤਾਂ ਉਹ ਬਣਦਾ ਡੇਰਾ ਹੈ, ਇਹ ਦੇਖੋ। ਤੇ ਇਹ ਹੈਗਾ ਜੀ ਆਪਣਾ ਪਿੱਪਲ ਵਾਲਾ ਡੇਰਾ ਹੈ। ਇਹ ਕਿਆ ਬਾਤ ਹੈ, ਇੱਥੋਂ ਸੀਨ ਹੈ ਦੇਖੋ ਤੁਸੀਂ, ਕਿੱਡਾ ਕਮਾਲ ਹੈ। ਸਹੀ, ਚਲੋ ਆਓ ਮੈਂ ਤੁਹਾਨੂੰ ਜਿਹੜਾ ਆਹ ਮਿਰਚਾਂ ਜੀ ਭਾਈਏ ਦੀਆਂ ਮਾਸ਼ਾਅੱਲਾ ਸੋਹਣੀਆਂ, ਇਹ ਦੇਖੋ। ਇਹ ਪਹਿਲਾਂ ਵੀ ਇਹਨਾਂ ਨੇ ਇੱਕ ਚਨਾਈ ਜਿਹੜੀ ਆ ਉਹ ਹਲਕੀ ਫੁਲਕੀ ਦੀ ਛਾਪਰਾਂ ਵਗੈਰਾ ਦੇ ਵਿੱਚ ਤੜਾਈ ਕਰਾਈ ਸੀਗੀ। ਤੇ ਚਲੋ ਤੁਹਾਨੂੰ ਦਿਖਾਉਣਾ। ਆ ਮੱਕੀ ਆ ਭਾਈ ਇਹਦੀ ਹੈ। अस्सलाम वालेकुम जी, और सुनाओ जी, तबीयत सेहत कैसी? अस्सलाम वालेकुम जी। हाँ भी फैसल आप पतरी है जी, मेरा राणा फैसल है। और सुनाओ किन्नी टुट गई अज? ਅੱਜ ਆ ਟੁੱਟੀਆਂ 2-2.5 ਕਨਾਲ। हाँ 2-2.5 ਕਨਾਲ ਸੁਣੀਆਂ ਅੱਜ। अच्छा वो परली ਉਹ ਪਰਲੇ ਪਾਸੇ ਵਾਲੀ ਤੇ ਉਸ ਹੁਣ ਉਹਦੇ ਚ ਰਹਿੰਦੀ ਹੈ ਹਲੇ? ਹਲੇ ਬਸ ਉਹ ਟੁੱਟ ਗਈ, ਤਕਰੀਬਨ ਹੈ ਥੋੜੀ ਥੋੜੀ ਲੱਗੀ ਸੀ। ਹਾਂ ਹਾਂ ਉਹ ਟੁੱਟ ਗਈ ਹੋਈ ਹੈ, 2-2.5 ਕਨਾਲ ਬਣ ਗਏ। ਹਾਂ ਹਾਂ ਇਹ ਟੁੱਟ ਗਈ ਹੋਈ ਤੇ ਮੇਰੇ ਚ ਤਾਂ ਮਾਸ਼ਾਅੱਲਾ ਜੀ ਬਹੁਤ ਸੋਹਣੀ ਟਾਪ ਦੀ ਮਾਸ਼ਾ ਹੈ। ਟਾਪ ਤੇ ਮੈਂ ਹੁਣ ਇਸ ਹਫਤੇ ਕੀ ਆ ਹਾਂ ਤੇ ਕੀ ਰੇਟ ਲੱਗਿਆ ਕੱਲ? ਕਾਸ ਰੇਟ ਲੱਗਿਆ 1300 ਰੁਪਇਆ। 1300 ਰੁਪਏ? 1300 ਰੁਪਇਆ ਥੈਲੇ ਦਾ ਕੱਲ। ਨਾਲੇ ਕਹਿੰਦੇ ਸੀ 1500 ਤੱਕ ਰੇਟ ਹੈ। ਅਗਲੇ ਦਿਨ 2100 ਲੱਗਿਆ ਸੀ, ਹਾਂ ਕੱਲ 1300 ਲੱਗਿਆ। 1300 ਚ ਨੰਬਰਦਾਰਾ ਕੀ ਬਚਦਾ? ਸ਼ਿਮਲਾ ਲੱਗੀ 400, 450 ਤੇ 500 ਬਸ। ਬਚਣਾ ਕੁਛ ਵੀ ਨਹੀਂ, ਬਸ ਮਸ਼ਹੂਰੀ ਬਚਣੀ ਆ। ਆ ਜਿਹੜਾ ਮੈਂ ਨੰਬਰਦਾਰ ਕਹਿੰਦਾ ਮੈਂ ਕਹਿੰਦਾ ਇਹੀ ਬਚਣਾ ਵਾ, ਹੋਰ ਕੋਈ ਨਹੀਂ ਬਚਣੀ। ਲਾ ਜੀ ਮਜ਼ਦੂਰੀ ਵੀ ਨਹੀਂ ਪੂਰੀ ਕਰਦੀ ਹੈਗੇ। ਮਜ਼ਦੂਰਾਂ ਦਾ ਹਿਸਾਬ ਲਾਓ, ਖਾਤਾ ਕਿਰਾਇਆ, ਰਕਸ਼ਾ, ਰੋਟੀ, ਲੇਬਰ, ਜੇਬ ਕੁਛ ਵੀ ਨਹੀਂ, ਖਾਤਾ ਨਹੀਂ ਪੂਰਾ ਕਰ। 700-800 ਰੁਪਏ ਦਾ ਤੋੜੇ ਦਾ ਖਰਚਾ। ਹੁਣ ਦੇਖੋ ਨਾ ਤੋੜਾ ਦਿਖਾਇਓ। ਤੋੜਾ ਹੁਣ 100 ਰੁਪਏ ਦਾ ਤੋੜਾ ਪੈਂਦਾ ਜਾ ਕੇ। ਆ ਦੇਖੋ ਜੀ ਨੰਬਰਦਾਰ ਫਾਰਮ। ਆ ਤੋੜਾ ਜਿਹੜਾ ਨਾ ਜੀ 100 ਰੁਪਏ ਦਾ ਕੱਲਾ ਤੋੜਾ। ਭੈਣ ਜੋ ਘੱਟ 70,000 ਤੇ ਗਣ ਦਿੰਦੇ ਪਏ, 70-75 ਰੁਪਏ ਤੋੜਾ ਪੈ ਜਾਂਦਾ ਟਾਟ ਛਾੜ ਲਾ ਕੇ। ਹਾਂ 100 ਨੂੰ ਪੈ ਗਿਆ ਇਹ। ਹਾਂ ਤੇ ਫਿਰ ਉਹਦਾ ਨਹੀਂ, ਇਹਦੇ ਉੱਤੇ ਟਾਟ ਆ, ਇਹਦੇ ਉੱਤੇ ਸੇਬਾ ਸੂਆ ਜਿਹੜਾ ਆ ਦੇਖੋ ਨਾ ਤੁਸੀਂ ਹੈ। ਫਿਰ ਉਹਦਾ ਕਿਰਾਇਆ। ਹਾਂ 100 ਰੁਪਏ ਕਿਰਾਇਆ ਸਿੱਧਾ। ਨਹੀਂ ਕਿਰਾਇਆ ਹੁਣ ਫੈਸਲਾਬਾਦ ਦਾ ਕੀ? 100 ਰੁਪਏ ਲੱਗਿਆ ਕੱਲ ਤੁਹਾਡੇ 1000 ਨਾਲ ਹੀ ਬੈਠੇ। ਕੱਲ 100 ਥੈਲਾ ਗਿਆ ਤੇ 100 ਰੁਪਏ ਤੋੜਾ ਆਇਆ ਕੱਲ ਕਿਰਾਇਆ ਖਰਚਾ ਦਾ। 100 ਰੁਪਏ ਤੋੜਾ ਤੇ ਇਹ ਬਣੂਗਾ ਕੀ ਹੋਣਾਗਾ? ਕੋਈ ਲੱਗਦੇ ਆ ਕੋਈ ਦੇਖੋ ਜੀ, ਅੱਲਾ ਹੀ ਆ ਬਸ, ਜੇ ਨਿਕਲੇ ਬਾਕੀ ਚਾਂਸ ਕੋਈ ਨਹੀਂ। ਚਾਂਸ ਕੋਈ ਨਹੀਂ। ਇਹ ਆਲੂਆਂ ਵਾਲਾ ਤਮਾਸ਼ਾ ਬਣਨਾ ਜੀ। ਲਓ ਜੀ ਆਲੂਆਂ ਵਾਲੀ ਗੱਲ ਆ ਵੀ ਆਲੂਆਂ ਵਾਲੇ ਤੇ ਮਿਰਚਾਂ ਵਾਲੇ ਬਰਾਬਰ ਹੀ ਹੋਏ ਪਏ ਆ। ਵੀ 2-3 ਦਿਨ ਪਹਿਲਾਂ 2100 ਰੁਪਈਆ ਸੀ, ਰਾਤੀ ਅਸੀਂ ਗੱਲ ਕੀਤੀ ਸੀ 1500 ਰੁਪਈਆ ਰੇਟ ਜਿਹੜਾ ਨਾ। ਲੇਕਿਨ ਗੱਲ ਇਹ ਵੀ 1500 ਤਾਂ ਕਹਿਣ ਸੀ ਇਹਦਾ। 1300 1400 ਜਿਹੜੀ ਨਾ ਉਹ ਬ੍ਰੇਕ ਦੂਸਰੀ ਆ ਕ੍ਰਿਸ਼ਮਾ, ਉਹ 1500 ਲੱਗੀ ਆ। ਅੱਛਾ ਬਾਕੀ ਦਾ 1300 13.5 14 15 ਹੱਥ ਸੈਂਡ ਸੀ ਇਸ ਮੇਰੇ ਦਾ ਜੀ ਬਸ। ਯਾਰ ਰੁਪਈਆ 5-6 ਲੱਖ ਇੱਕ ਕਿੱਲੇ ਦੇ ਉੱਤੇ ਖਰਚਾ ਕਰਕੇ ਤੇ ਰੇਟ ਤੁਸੀਂ ਮਿਰਚ ਦੇਖੋ ਵੀ। ਫਿਰ ਜ਼ਿਮੀਂਦਾਰ ਨੇ ਇੱਥੇ ਤੱਕ ਮਿਰਚ ਪਹੁੰਚਾਈ ਹੈ ਨਾ, ਤੇ ਇਹਦੇ ਉੱਤੇ ਇਹਨੇ ਪਤਾ ਨਹੀਂ ਕਿਹੜੀ ਖਾਦਾਂ ਤੇ ਕੀ ਕੁਛ ਇਹਦੇ ਨਾਲ ਕੀਤਾ, ਕੀ ਯਤਨ। ਫਿਰ ਤੇ ਖਰਚਾ ਬਹੁਤ ਜ਼ਿਆਦਾ, ਲੇਬਰਾਂ ਦਾ ਬੜਾ ਮੁਸੀਬਤ ਬਣੀ। ਲੇਬਰਾਂ ਕੋਈ ਨਾ ਬਰੀਆਂ ਬੁਰੇ ਹਾਲ ਆ, ਖਰਚੇ ਬਸ ਅੱਲਾ ਹੀ ਆ, ਹੋਰ ਤਾਂ ਕੋਈ ਨਾ। ਬਾਹਰਲੇ ਇੱਕ ਬਚਤ ਰੱਬ ਨੇ ਆਪਣੇ ਇੱਥੇ ਕੀਤੀ ਹੈ ਜੀ। ਰਾਤੀ ਗੜਾ ਬਹੁਤ ਪਿਆ ਸਾਈਡਾਂ ਤੇ, ਫੈਸਲਾਬਾਦ ਤੇ ਇੱਧਰ ਉੱਧਰ। ਅੱਲਾ ਪਾਕ ਉਹਨਾਂ ਤੇ ਰਹਿਮਤ ਕਰੇ। ਆ ਜੀ ਅੱਲਾ ਪਾਕ ਬੱਚੇ ਇਸ ਗੱਲੋਂ ਬਚਾਵੇ, ਸਭ ਨੂੰ ਬਚਾਵੇ ਇਸ ਗੱਲੋਂ ਤਾਂ ਅੱਲਾ ਮਾਫੀ ਦੇ। ਹਰ ਬੰਦਾ ਇੱਕ ਬਰਾਬਰ ਹੈਗਾ, ਜਿਹੜਾ ਸਾਰਾ ਨਹੀਂ ਵਾਦੇ ਘੱਟ ਤਸਲ ਹੁੰਦੇ। ਹਾਂ ਹਮੇ ਬਾਕੀ ਅੱਲਾ ਵਾਰਸਾ ਦੇਖੋ। ਇਹ ਹੁਣ ਇਹ ਤੰਬੂ ਛਾਂ ਦਾ ਜੀ ਇੰਤਜ਼ਾਮ ਹੋ ਰਿਹਾ ਹੈ। ਹਾਂ ਧੁੱਪ ਤੋਂ ਛਾਂ ਬਣਾ ਰਹੇ ਆ। ਨਹੀਂ ਮੈਂ ਵੀ ਉਹ ਜਿਹੜਾ ਉੱਥੇ ਵਿਚਾਲੇ ਆ ਮੈਂ ਵੀ ਉੱਥੇ ਹੀ ਬਣਾਉਣਾ ਪੈਣਾ। ਛਾਂ ਬਣਾਉਣੀ ਪੈਣੀ, ਦੂਰ ਢਵਾਈ ਨਹੀਂ ਪੈਂਦੀ। ਉਹ ਡੇਰੇ 'ਚ ਢਵਾਈ ਨਹੀਂ ਜਾਂਦੀ, ਬਹੁਤ ਦੂਰ ਪੈਂਦੀ ਢਵਾਈ ਇਹਦੀ। ਸਹੀ ਗੱਲ ਹੈ। ਹਾਂਜੀ ਤੇ ਬਾਕੀ ਅੱਲਾ ਪਾਕ ਦੇਖੋ, ਅੱਲਾ ਖੈਰ ਕਰੋ ਜੋ ਕਿਸਮਤ ਦਾ। ਹਲ ਤਾਂ ਸਟਾਰਟ ਹੈ ਯਾਰ, ਤੇ ਅੱਗੇ ਕੀ ਬਣਨਾ। ਨਹੀਂ ਇਹ ਮੈਨੂੰ ਇੰਝ ਲੱਗਦਾ
ਵੀ ਇਹ ਜਿਹੜੀ ਆ ਹੈ ਨਾ ਇਹ ਹਜੇ ਹੈਦਰਾਬਾਦ ਸਿੰਧ ਨਹੀਂ ਬੰਦ ਹੋਇਆ, ਅੱਜ ਵੀ ਹਵਾ ਦੇਖ ਲਓ ਉਹ ਠੰਡੀ ਹੈ। ਬੰਦ ਨਹੀਂ ਹੋਇਆ, ਜਿਹੜੀ ਓਪਨ ਲਾਈ ਬੈਠਾ ਮੁਲਕ ਹੈ, ਜਿੰਨੀ ਛਾਪਰ ਥੱਲੇ ਲੱਗੀ ਉਹਦੇ ਨਾਲੋਂ ਜ਼ਿਆਦਾ ਓਪਨ ਫਰਵਰੀ ਕਾਸ਼ ਲੱਗੀ ਪਈ ਆ। ਅੱਛਾ ਹਾਂਜੀ ਉਹ ਤਾਂ ਬੰਦ ਹੋਵੇ ਨਾ ਹੋਵੇ, ਪਿੱਛੋਂ ਖੁੱਲ ਜਾਣਾ ਕੰਮ ਹੋਰ। ਆਓ ਕਾਸ਼ ਵਾਲਿਆਂ ਨੇ ਕਦਰ ਕਰ ਦਿੱਤੀ। ਓਪਨ ਚੱਲ ਜਾਣੀ ਹੈ ਜੀ। ਲਓ ਜੀ ਆ ਸ਼ੈੱਡ ਤਿਆਰ ਹੋ ਰਿਹਾ ਜੀ ਛਾਂ ਵਾਸਤੇ ਹੈ। ਹਾਂਜੀ ਤੇ ਬਾਕੀ ਤੁਸੀਂ ਐਵਰੇਜ ਹੁਣ ਪਹਿਲੀ ਕੀ ਆਈ ਆ ਤਕਰੀਬਨ? ਤਕਰੀਬਨ ਪਹਿਲੀ ਤੜਾਈ ਜਿਹੜੀ ਆ ਨਾ ਜੀ ਹੂੰ 28-30 ਤੋੜਿਆਂ ਦੀ ਆਈ ਆ ਹਲੇ ਕਿੱਲੇ ਦੀ। 28 30 ਆ ਕਿੱਲੇ ਦੀ 30 ਤੋੜਾ ਤਕਰੀਬਨ ਕਿੱਲੇ ਦਾ ਕਿੱਲੇ ਹਲੇ ਜੀ। ਨਹੀਂ ਆ ਜਿਹੜੇ ਆ 2 ਦਿਨ ਇਹ ਤਾਂ ਜ਼ਮੀਨ ਇਹ ਤਾਂ ਉਹਨਾਂ ਦੇ ਬਸ ਲੇਬਰ ਦੇ ਹੀ ਤਾਂ ਹੋ ਗਏ। ਲੇਬਰ ਦਾ ਹੀ ਖਰਚਾ, ਕਿਉਂਕਿ ਲੇਬਰ ਤਾਂ ਮੇਰੇ ਥੋੜੀ ਟੋੜ ਦੀ ਖਰਚਾ ਜ਼ਿਆਦਾ। ਹਾਂ ਹੁਣ ਇੱਕ ਲੇਬਰ 600 ਰੁਪਏ ਚ 700 ਰੁਪਏ ਚ ਬੰਦਾ ਪੈਂਦਾ ਪਿਆ, ਰੋਟੀ ਕਿਰਾਇਆ 100 ਰੁਪਇਆ ਹਾਂ ਤੇ 100 ਦੀ ਰੋਟੀ ਹਾਂ ਤੇ 600-500 ਉਂਝ ਲੈਣੀ ਆ ਉਹ। ਹਾਂ ਤੇ ਤੋੜਾ 1.5-2 ਤੋੜੇ ਤੋੜਦੀ ਆ ਉਹ ਇਸ ਟਾਈਮ, ਕਿਉਂਕਿ ਮੇਰੇ ਥੋੜੀ ਆ ਹਲੇ। ਹੂੰ ਤੇ ਤਕਰੀਬਨ 100 ਦਾ ਇਹ ਪੈ ਗਿਆ ਵੀ 700 ਰੁਪਏ ਦਾ ਲੇਬਰ ਇੱਕ ਟਾਈਮ ਤੋੜੇ ਦੀ ਤੜਾਈ ਲੈਂਦੀ ਪੈਂਦੀ ਪਈ ਸਾਨੂੰ ਹਾਂ ਇਸ ਦਾ ਟਾਈਮ, ਹਾਂ। ਕਿਉਂਕਿ ਲੇਬਰ ਮੇਰੇ 'ਚ ਥੋੜੀ ਆ, ਹਾਂ ਖਰਚਾ ਜ਼ਿਆਦਾ ਆਦਾ। ਇਹ ਬਸ ਲੇਬਰ ਦਾ ਹੀ ਹਲੇ ਹਿਸਾਬ ਸਿੱਧਾ ਹੋ ਰਿਹਾ। ਹਾਂ ਹਾਂ ਠੀਕ ਆ, ਹਾਂ ਸਾਨੂੰ ਹਲੇ ਇਹਦੇ 'ਚ ਕੋਈ ਸ਼ੈ ਨਹੀਂ ਹੈਗੀ ਆਮਦਨ ਵਾਲੀ ਹਲੇ ਤੱਕ। ਇਹ ਖਰਚੇ ਹਲ ਤਾਂ ਸਿੱਧੇ ਕਰ ਰਹੇ ਹਾਂ। ਚਲੋ ਜੀ ਅੱਲਾਹ ਪਾਕ ਰਹਿਮਤ ਕਰੇ ਜੀ ਸਾਰਿਆਂ ਤੇ, ਹਾਂਜੀ ਸਾਰੇ ਕਿਸਾਨ ਵੀਰਾਂ ਤੇ ਜ਼ਿਮੀਂਦਾਰੀ ਨਾਲ ਜਿੰਨੇ ਵੀਰ ਵੀ ਜੁੜੇ ਹੋਏ ਆ ਉਹਨਾਂ ਤੇ ਵੀ, ਤੇ ਜਿਨ੍ਹਾਂ ਦਾ ਰਾਤੀ ਨੁਕਸਾਨ ਹੋਇਆ ਵੀ ਅਸੀਂ ਸੁਣਿਆ ਦੇਖਿਆ, ਵੀਡੀਓ ਦੇਖੀਆਂ, ਹੋਰ ਵੀਡੀਓ ਵੀ ਹੁਣ ਮੈਂ ਦੇਖੀਆਂ ਕਾਫੀ ਜਿਹੜਾ ਆ ਉਹ ਨੁਕਸਾਨ ਹੋਇਆ। ਅੱਲਾਹ ਪਾਕ ਉਹਨਾਂ ਤੇ ਵੀ ਰਹਿਮਤ ਕਰੇ ਜੀ, ਨਿਮਲ ਮਦਦ ਉਹਨਾਂ ਨੂੰ ਅੱਲਾਹ ਪਾਕ ਅਤਾ ਕਰੇ। ਲਓ ਜੀ ਅੱਜ ਦੀ ਆਪਣੀ ਗੱਲਬਾਤ ਜਿਹੜੀ ਸੀਗੀ ਉਹ ਇੱਥੇ ਤੱਕ ਹੀ ਸੀ। ਹੁਣ ਤੁਸੀਂ ਆਪਣੇ ਵੀਰ ਰਾਣਾ ਖਾਲਦ ਮਕਬੂਲ ਨੂੰ ਜੀ ਦੇ ਦਿਓ ਇਜਾਜ਼ਤ, ਤੇ ਆਖਰ ਦੇ ਉੱਤੇ ਉਹੀ ਦਰਖਾਸਤ ਹੈਗੀ ਆ ਵੀ ਦੁਆ ਕਰਿਓ ਯਾਰ ਮਾਲਕ ਜ਼ਿਮੀਂਦਾਰਾਂ ਦੇ ਉੱਤੇ, ਕਿਸਾਨਾਂ ਦੇ ਉੱਤੇ ਆਪਣੀ ਰਹਿਮਤ ਕਰੇ। ਤੇ ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ ਜੀ, ਰੱਬ ਰੱਖ।